ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਯੂਐਸਏ ਨੇ 2000 ਤੋਂ ਵੱਧ ਜਿਹੜੀਆਂ ਵੀਜ਼ਾ ਅਪਾਇੰਟਮੈਂਟ ਸੀਗੀਆਂ ਇੰਡੀਆ ਦੇ ਵਿੱਚ ਬਣਾਈਆਂ ਗਈਆਂ ਬਾਈ ਬੋਟਸ, ਉਹਨਾਂ ਸਾਰੀਆਂ ਨੂੰ ਕੈਂਸਲ ਕਰ ਦਿੱਤਾ ਹੈਗਾ। ਯੂਐਸ ਗਵਰਨਮੈਂਟ ਇਹ ਕਹਿ ਰਹੀ ਆ ਵੀ ਜਿਹੜਾ ਫਰਾਡ ਇੰਡੀਆ ਦੇ ਵਿੱਚ ਅਪਾਇੰਟਮੈਂਟ ਬਣਾਉਣ ਨੂੰ ਚੱਲ ਰਿਹਾ ਸੀ ਵੀ ਉਹ ਬੋਟਸ ਯੂਜ਼ ਕਰਦੇ ਆ। ਕਈ ਲੋਕਾਂ ਨੇ ਜਦੋਂ ਆਪਣਾ B1 B2 ਵੀਜ਼ਾ ਜਾਂ H1 ਵੀਜ਼ਾ ਜਾਂ ਹੋਰ ਕਿਸੇ ਤਰ੍ਹਾਂ ਦੇ ਵੀਜ਼ੇ ਲਈ ਅਪਾਇੰਟਮੈਂਟ ਬਣਾਉਣੀ ਹੁੰਦੀ ਸੀ ਤੇ ਉਹ ਤੁਹਾਨੂੰ ਅਪਾਇੰਟਮੈਂਟ ਹੀ ਨਹੀਂ ਮਿਲਦੀ ਸੀ ਕਈ ਨਹੀਂ ਮਹੀਨੇ। ਸਹੀ ਪਰ ਜੇ ਤੁਸੀਂ 30,000 ਤੋਂ ਲੈ ਕੇ $35,000 ਤੱਕ ਕਿਸੇ ਬੰਦੇ ਨੂੰ ਦਿੰਦੇ ਸੀ ਤੇ ਰੁਪਈਏ ਉਹ ਤੁਹਾਡੀ ਅਪਾਇੰਟਮੈਂਟ ਇੱਕਦਮ ਜਿਹੜੀ ਆ ਵਿਦਨ 1 ਮੰਥ ਦੇ ਵਿੱਚ ਬਣ ਜਾਂਦੀ ਸੀ। ਸੋ ਅੱਜ ਇਹ ਅਨਾਉਂਸ ਕੀਤਾ ਗਿਆ ਹੈ ਵੀ ਯੂਐਸ ਦੀ ਐਮਬੈਸੀ ਜੋ ਇੰਡੀਆ ਦੇ ਵਿੱਚ ਹੈਗੀ ਆ, ਉਹਨਾਂ ਨੇ ਕਾਉਂਸਲਰ ਟੀਮ ਇੰਡੀਆ 2000 ਤੋਂ ਵੱਧ ਵੀਜ਼ਾ ਦੀਆਂ ਜਿਹੜੀਆਂ ਅਪਾਇੰਟਮੈਂਟਸ ਆ ਜੋ ਬੋਟਸ ਦੇ ਰਾਹੀਂ ਬਣਾਈਆਂ ਗਈਆਂ ਸੀ ਉਹ ਕੈਂਸਲ ਕਰ ਦਿੱਤੀਆਂ ਗਈਆਂ। ਕਹਿੰਦੇ ਵੀ ਸਾਡੇ ਜ਼ੀਰੋ ਟੋਲਰੈਂਸ ਆ ਫॉर ਏਜੰਟਸ ਐਂਡ ਫਿਕਸਰਸ ਜੋ ਵਾਇਲੇਟ ਕਰਦੇ ਹੈਗੇ ਆ ਸਕੈਜੂਅਲ ਪਾਲਿਸੀਜ਼ ਦੇ ਲਈ। ਕਹਿੰਦੇ ਇਮੀਡੀਏਟਲੀ ਅਸੀਂ ਸਾਰੀਆਂ ਅਪਾਇੰਟਮੈਂਟਸ ਕੈਂਸਲ ਕਰਨ ਜਾ ਰਹੇ ਹੈਗੇ ਆ ਤੇ ਅਸੀਂ ਇਸੇ ਤਰ੍ਹਾਂ ਐਂਟੀ ਫਰਾਡ ਐਫਰਟਸ ਦੇ ਕਰਦੇ ਰਹਾਂਗੇ। ਜ਼ੀਰੋ ਟੋਲਰੈਂਸ ਆ ਫਰਾਡ ਦੇ ਮਾਮਲੇ ਦੇ ਵਿੱਚ। ਇਹ ਓਪਨ ਸੀਕ੍ਰੇਟ ਆ ਵੀ ਟਰੈਵਲ ਇੰਡਸਟਰੀ ਦੇ ਵਿੱਚ ਲਾਈਨ ਬਹੁਤ ਲੰਮੀ ਆ ਯੂਐਸ ਦੇ ਵੀਜ਼ੇ ਨੂੰ ਆਉਣ ਲਈ, ਚਾਹੇ ਉਹ ਬਿਜ਼ਨਸ ਆ ਚਾਹੇ ਉਹ ਵਿਜ਼ਟਰ ਆ B1 B2 ਜਾਂ ਸਟੂਡੈਂਟ ਵੀਜ਼ਾ। ਸੋ ਬਹੁਤ ਸਾਰੇ ਲੋਕ ਕਈ ਏਜੰਟਸ ਨੂੰ ਪੈਸੇ ਦਿੰਦੇ ਆ ਤਾਂ ਕਿ ਉਹਨਾਂ ਦੀ ਅਪਾਇੰਟਮੈਂਟ ਜਿਹੜੀ ਆ ਛੇਤੀ ਬਣ ਜਾਏ। ਸੋ ਇੰਡੀਆ ਵਾਲਿਆਂ ਨੇ ਇਹ ਵੀ ਕਿਹਾ ਆ ਅਮਰੀਕਾ ਨੂੰ ਵੀ ਭਾਈ ਜੇ ਵੈਸੇ ਹੀ ਤੁਸੀਂ ਕਿਸੇ ਨੇ ਅਪਾਇੰਟਮੈਂਟ ਬਣਾਉਣੀ ਆ ਤੇ ਜਿਹੜਾ ਵੇਟ ਟਾਈਮ ਆ 2 ਤੋਂ ਲੈ ਕੇ 3 ਸਾਲ ਦਾ ਹੈਗਾ। ਸੋ ਹੁਣ ਯੂਐਸ ਨੇ ਕ੍ਰੈਕ ਡਾਊਨ ਕਰ ਦਿੱਤਾ ਹੈ ਬੋਟਸ ਦੇ ਰਾਹੀਂ ਜੋ ਅਪਾਇੰਟਮੈਂਟ ਬਣਾਉਂਦੇ ਸੀ। ਹੋਪਫੁਲੀ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀਆਂ ਅਪਾਇੰਟਮੈਂਟਸ ਆ ਉਹ ਜਲਦੀ ਬਣਨ ਲੱਗ ਜਾਣ। ਇਹ ਲੋਕਾਂ ਦੇ ਲਈ ਹਰਜੋਤ ਸਿੰਘ ਜੀ ਕਹਾਂਗੇ ਵੀ ਸੁੱਖ ਦਾ ਸਾਹ ਆ। ਉੱਥੇ 30 40 40 50 50 70 77 ਹਜ਼ਾਰ ਰੁਪਈਏ ਤੱਕ ਜਿਹੜੀ ਅਪਾਇੰਟਮੈਂਟ ਆ ਉਹ ਇੱਕ ਜਾਣੇ ਦੀ ਵੇਚੀ ਜਿਹੜੀ ਉਹ ਜਾ ਰਹੀ ਸੀ। ਬਹੁਤ ਲੋਕ ਪਰੇਸ਼ਾਨ ਸੀ, ਦੁਖੀ ਸੀਗੇ ਤੇ ਇਦਾਂ ਦੇ ਜਿਹੜੇ ਵਿਚਾਲੇ ਬੈਠੇ ਸੀਗੇ ਲੋਕ, ਉਹਨਾਂ ਨੇ ਲੋਕਾਂ ਨੂੰ ਖਾਸਾ ਜਿਹੜਾ ਤੰਗ ਪਰੇਸ਼ਾਨ ਕੀਤਾ ਸੀ। ਤੁਸੀਂ ਇਹ ਦੇਖੋ ਵੀ ਇੱਕ ਠੀਕ ਠਾਕ ਚੀਜ਼ ਦੇ ਵਿੱਚ ਵੀ ਕਿਸ ਤਰੀਕੇ ਦੇ ਨਾਲ ਸੰਨ ਲਾ ਕੇ ਲੋਕਾਂ ਨੂੰ ਉੱਥੇ ਠੱਗਣ ਦੇ ਵਿੱਚ ਜਿਹੜੇ ਵਿਚਾਲੇ ਦਲਾਲ ਬੈਠੇ ਆ ਉਹ ਕੰਮ ਕਰ ਰਹੇ ਸੀਗੇ। ਹੁਣ ਜਿਨ੍ਹਾਂ ਲੋਕਾਂ ਨੇ ਹਰਜੋਤ ਸਿੰਘ ਜੀ ਉਹਨਾਂ ਦਾ ਮਾੜਾ ਹੋਣਾ ਆ ਵੀ ਜਿਨ੍ਹਾਂ ਨੇ ਰੁਪਈਏ ਦੇ ਕੇ ਉਹ ਅਪਾਇੰਟਮੈਂਟਾਂ ਲਈਆਂ ਹੋਣਗੀਆਂ, ਜੇ ਹੁਣ ਉਹਨਾਂ ਦੀਆਂ ਵੀ ਕੈਂਸਲ ਹੋ ਜਾਣਗੀਆਂ, ਉਹ ਰੁਪਈਆਂ ਤੋਂ ਵੀ ਜਾਣਗੇ ਤੇ ਅਪਾਇੰਟਮੈਂਟ ਤੋਂ ਵੀ ਜਾਣਗੇ। ਸੋ ਇਹ ਕਿਤੇ ਨਾ ਕਿਤੇ ਦੋਨੋਂ ਤਰਫ ਜਿਹੜਾ ਇਹਦਾ ਅਸਰ ਆ ਉਹ ਪੈਣ ਜਾ ਰਿਹਾ ਹੈਗਾ। ਕੈਂਸਲ ਹੋਣ ਨਹੀਂ, ਕੈਂਸਲ ਕਰ ਦਿੱਤੀਆਂ। ਹਾਂਜੀ ਬਿਲਕੁਲ। ਸੋ ਕਈਆਂ ਨੂੰ ਹੁਣ ਹੌਲੀ ਹੌਲੀ ਪਤਾ ਲੱਗਣਾ ਨਾ ਵੀ ਆਹ ਕੁਛ ਜਿਹੜਾ ਉਹ ਵਾਪਰ ਚੁੱਕਾ ਹੈ।